ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੀ ਬਹੁਤ ਵੱਡੇ ਫਤਵੇ ਦੇ ਨਾਲ ਲੋਕਾਂ ਨੇ ਮਾਨ ਸਾਹਿਬ ਨੂੰ ਜਿਤਾਇਆ 92 ਐਮਐਲਏ। ਸ਼ਾਇਦ ਮੈਂ ਤਾਂ ਜਦੋਂ ਦਾ ਇਹ ਚੀਜ਼ਾਂ ਪੜ੍ਹਦੇ ਵੇਖ ਰਿਹਾ ਦੂਜੀ ਕੁ ਵਾਰ ਹੀ ਹੈ। ਪਹਿਲਾਂ ਇੱਕ ਵਾਰੀ ਅਕਾਲੀ ਭਾਜਪਾ ਗੱਠਜੋੜ ਨੂੰ ਇਹ ਸੀਟਾਂ ਮਿਲੀਆਂ ਸਨ, ਸ਼ਾਇਦ 97 ਦੇ ਵਿੱਚ 93 ਮਿਲੀਆਂ ਸਨ ਉਹਨਾਂ ਨੂੰ ਦੋਨਾਂ ਨੂੰ, ਤੇ ਇਹਨਾਂ ਨੂੰ 92 ਮਿਲੀਆਂ, 90 ਤੋਂ ਉੱਤੇ ਸੀਟਾਂ ਦਾ ਫਤਵਾ। ਸਾਲ ਭਰ ਬਹੁਤ ਕੁਛ ਹੋਇਆ, ਬਹੁਤ ਉਤਰਾਅ ਚੜ੍ਹਾਅ ਆਏ। ਇੱਕ ਸਾਲ ਜਿਹੜਾ ਮਾਨ ਸਾਹਿਬ ਦੀ ਸਰਕਾਰ ਨੇ ਪੂਰਾ ਕੀਤਾ, ਕੀ ਕਹਿੰਦਾ ਇਹਨਾਂ ਦਾ ਰਿਪੋਰਟ ਕਾਰਡ? ਰਵੀ ਜੀ ਦੇਖੋ, ਜਿਸ ਤੱਕ ਤਾਂ ਹੈ ਕਿ ਲੋਕਾਂ ਨੂੰ ਸਹੂਲਤ ਚਾਹੇ ਬਿਜਲੀ ਦੀ ਹੈ, ਚਾਹੇ ਉਹ ਪਾਣੀ ਵਾਲਾ ਮਸਲਾ ਹੈ, ਚਾਹੇ ਉਹ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ, ਚਾਹੇ ਉਹ ਮੁਹੱਲਾ ਕਲੀਨਿਕਾਂ ਦੀ ਗੱਲ ਹੋਵੇ, ਚਾਹੇ ਸਿਹਤ ਦੀ ਗੱਲ ਹੋਵੇ, ਚਾਹੇ ਸਕੂਲਾਂ ਦੀ ਗੱਲ ਹੋਵੇ, ਉਹ 'ਚ ਦੰਗਿਆਂ ਦੇ ਰੂਪ ਦੇ ਵਿੱਚ ਵੀ ਤੇ ਕੁਛ ਨਾ ਕੁਛ ਧਰਾਤਲ ਤੇ ਵੀ ਹੁੰਦਾ ਨਜ਼ਰ ਆਇਆ ਲੋਕਾਂ ਨੂੰ। ਖਾਸ ਕਰ ਬਿਜਲੀ ਵਾਲੀ ਰਾਹਤ ਤੋਂ ਲੋਕ ਮਤਲਬ ਕਿ ਖਾਸਾ ਇਹ ਮਹਿਸੂਸ ਕਰੇ। ਵੱਖਰੀ ਗੱਲ ਹੈ ਕਿ ਅਜੇ ਬਿਜਲੀ 24 ਘੰਟੇ ਨਹੀਂ ਮਿਲਦੀ, ਪੂਰੀ ਨਹੀਂ ਮਿਲਦੀ, ਔਰ ਬਿਜਲੀ ਅਸਲੀ ਪ੍ਰੀਖਿਆ ਦੀ ਘੜੀ ਤਾਂ ਹੁਣ ਗਰਮੀਆਂ 'ਚ ਸ਼ੁਰੂ ਹੋਣੀ, ਪਰ ਫਿਰ ਵੀ ਲੋਕਾਂ ਨੂੰ ਲੱਗਦਾ ਕਿ ਸਰਕਾਰ ਨੇ ਇੱਕ ਵੱਡੇ ਵਾਅਦੇ ਆਪਣੇ ਪੂਰੇ ਕੀਤੇ ਨੇ। ਜੇਕਰ ਮੈਂ ਸਰਕਾਰੀ ਦਾਅਵਿਆਂ ਤੇ ਜਾਵਾਂ, ਅੱਜ ਪੰਜਾਬ ਦੇ ਸਾਰੀਆਂ ਅਖਬਾਰਾਂ, ਹੋਰ ਸੂਬਿਆਂ ਦੀਆਂ ਅਖਬਾਰਾਂ, ਟੀਵੀ ਚੈਨਲ ਇਸ਼ਤਿਹਾਰ ਨਾਲ ਭਰੇ ਹੋਏ ਨੇ। ਇੱਕ ਸਾਲ ਪੰਜਾਬ ਦੇ ਨਾਲ ਕਹਿੰਦੇ ਜੀ 26,797 ਅਸੀਂ ਨਵੀਆਂ ਨੌਕਰੀਆਂ ਦੇਤੀਆਂ, 90% ਪਰਿਵਾਰਾਂ ਨੂੰ ਬਿਜਲੀ ਜ਼ੀਰੋ ਦੇਤੀ, 14 ਲੱਖ ਕਿਸਾਨਾਂ ਨੂੰ ਮੁਫਤ ਬਿਜਲੀ ਦਾ ਫਾਇਦਾ ਦੇਤਾ, 500 ਆਮ ਆਦਮੀ ਕਲੀਨਿਕ ਖੋਲਤੇ, 142 ਹੋਰ ਖੋਲ ਦੇਣੇ ਆ, 117 ਸਕੂਲ ਆਫ ਐਮੀਨੈਂਸ ਬਣਾਤੇ, 200 ਕਰੋੜ ਰੁਪਇਆ ਲਾਤਾ, ਗੰਨੇ ਦੀ ਸਰਵਉੱਚ ਕੀਮਤ ਦੇਤੀ, ਕੋਈ ਬਕਾਇਆ ਨਹੀਂ ਬਚਿਆ ਸਾਡੇ ਕੋਲ। ਕਹਿੰਦੇ 41,043 ਕਰੋੜ ਰੁਪਇਆ ਨਵਾਂ ਨਿਵੇਸ਼ ਕਰਤਾ ਅਸੀਂ। ਕਹਿੰਦੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ, 567 ਗ੍ਰਿਫਤਾਰ ਕਰ ਲਏ। ਕਹਿੰਦੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਚੱਲ ਰਹੀ ਹੈ, 380 ਗ੍ਰਿਫਤਾਰ ਕਰ ਲਏ। ਕਹਿੰਦੇ ਪਰਾਲੀ ਸਾੜਨ ਦੇ ਮਾਮਲੇ ਘਟ ਗਏ, 30% ਤੋਂ ਵੱਧ ਮਾਮਲੇ ਘਟ ਗਏ। ਕਹਿੰਦੇ ਸ਼ਹੀਦਾਂ ਦੇ ਪਰਿਵਾਰਾਂ ਲਈ 1 ਕਰੋੜ ਰੁਪਈਆ ਅਸੀਂ ਰਾਸ਼ੀ ਰੱਖਤੀ, ਸਹਾਇਤਾ ਰਾਸ਼ੀ। ਕਪੂਰਥਲਾ ਤੇ ਹੁਸ਼ਿਆਰਪੁਰ ਦੇ ਵਿੱਚ ਅਸੀਂ ਨਵੇਂ ਮੈਡੀਕਲ ਕਾਲਜ ਖੋਲਣ ਜਾ ਰਹੇ ਹਾਂ। ਭਗਵੰਤ ਮਾਨ ਦੀ ਆਦਮਕਦ ਫੋਟੋ ਲਾਈ ਆ ਤੇ ਆ ਇਸ਼ਤਿਹਾਰ ਜਾਰੀ ਆ ਜੀ। ਹੁਣ ਆਹ ਰਿਪੋਰਟ ਕਾਰਡ ਤਾਂ 100 ਦੇ ਵਿੱਚੋਂ 101 ਨੰਬਰ ਦਿੰਦਾ। 1 ਨੰਬਰ ਸਫਾਈ ਦਾ ਵੀ ਹੈ ਕਿ ਬੜੀ ਸਫਾਈ ਨਾਲ ਆਪਣੀ ਗੱਲ ਕਹਿ ਕੇ ਪੇਸ਼ ਕੀਤੀ ਗਈ ਆ ਜੀ। ਜਦੋਂ ਮੈਂ ਇਸ ਨੂੰ ਦੂਏ ਪਾਸੇ ਰੱਖ ਕੇ ਤੋਲਦਾ ਤਦ ਬਿਲਕੁਲ ਪ੍ਰਵੀਨ ਜੀ, ਜੇਕਰ ਮੈਂ ਕੱਲੇ ਪਹਿਲੂ ਤੇ ਆਵਾਂ, ਜੇ ਮੈਂ ਸਿੱਖਿਆ ਤੇ ਆਵਾਂ ਜੀ, ਪਹਿਲੀ ਵਾਰ ਹੋਇਆ ਕਿ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ, ਹੈ ਨਾ। 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ, 117 ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਦਾ ਦਾਅਵਾ ਕੀਤਾ ਗਿਆ, ਪਰ 1 ਸਾਲ ਦੇ ਵਿੱਚ ਇੱਕ ਵੀ ਸਕੂਲ ਦੇ ਵਿੱਚ ਕਿਤੇ ਨਵੀਂ ਇੱਟ ਨਹੀਂ ਲੱਗੀ। ਇਹ ਮੈਨੂੰ ਨਹੀਂ ਪਤਾ 117 ਸਕੂਲ ਆਫ ਐਮੀਨੈਂਸ ਕਿੱਥੋਂ ਜੰਮ ਪਏ, ਪਰ ਜੰਮ ਪਏ ਜੀ। ਫਿਰ ਉਹ ਤੋਂ ਬਾਅਦ ਮਤਲਬ ਕਿ ਕਹਿੰਦੇ ਜੀ ਇਹ ਨਵਾਂ ਸਿਸਟਮ ਹੈ ਸਾਡਾ ਕਿ 1 ਦਿਨ 'ਚ 1 ਲੱਖ ਜਵਾਕਾਂ ਦਾ ਸਰਕਾਰੀ ਸਕੂਲ 'ਚ ਦਾਖਲਾ ਹੋ ਗਿਆ। ਹੋ ਸਕਦਾ ਪਿਛਲੇ ਕਦੇ ਰਿਕਾਰਡ ਹੀ ਨਾ ਪੇਸ਼ ਕਰ ਪਾਏ ਹੁਣ, ਸੋ ਇਹਨਾਂ ਨੂੰ ਰਿਕਾਰਡ ਪੇਸ਼ ਕਰਨਾ ਆਇਆ। ਹਾਂ, ਹੁਣ ਜੋ ਕੁਝ ਬਾਕੀ ਆ ਸਿੱਖਿਆ ਦੇ ਮਾਮਲੇ 'ਚ, ਕਹਿੰਦੇ ਜੀ ਅਜੇ ਵੀ ਪ੍ਰਿੰਸੀਪਲਾਂ ਦੇ ਅਹੁਦੇ, ਮਾਸਟਰਾਂ ਦੇ ਅਹੁਦੇ, ਕੈਡਰ ਕਾਹਨਾ ਖਾਲੀ ਪਿਆ, ਉਹ ਭਰਪਾਈ ਹੋਣੀ ਬਾਕੀ ਹੈ ਨਾ। ਸਕੂਲਾਂ 'ਚ ਅਜੇ ਤੱਕ ਬਾਥਰੂਮ, ਬਿਜਲੀ, ਉਹ ਕਿੰਨੇ ਸਕੂਲਾਂ 'ਚ ਉਹ ਪ੍ਰਬੰਧ ਹੋਣਾ ਬਾਕੀ ਹੈ। ਖੇਡ ਮੈਦਾਨ ਤੱਕ ਨਹੀਂ ਹੈਗੇ, ਉਹ ਪ੍ਰਬੰਧ ਹੋਣਾ ਬਾਕੀ ਆ। ਉਹ ਲੰਮੇ ਸਮੇਂ ਤੋਂ ਪਹਿਲੀਆਂ ਸਰਕਾਰਾਂ ਤੋਂ ਉਵੇਂ ਹੀ ਚੱਲਿਆ ਹੁੰਦਾ ਤੇ 5 ਸਾਲ ਤੋਂ ਇਹ ਅਹੁਦੇ ਬੰਦ ਪਏ ਨੇ। 145 ਸਕੂਲ ਨੇ ਜਿਹੜੇ ਉਹ ਦੁਬਾਰਾ ਸ਼ੁਰੂ ਨਹੀਂ ਹੋਏ, ਪਿਛਲੇ 5 ਸਾਲਾਂ ਤੋਂ ਬੰਦ ਪਏ ਨੇ, ਉਹ ਖੁੱਲੇ ਹੀ ਨਹੀਂ ਗਏ ਅਜੇ ਤੱਕ, ਹੈ ਨਾ। ਇਹਦੇ ਪਰ ਵੀ ਫਿਰ ਇਸੇ ਤਰ੍ਹਾਂ ਸਰਕਾਰੀ ਕਾਲਜਾਂ 'ਚ ਵਿਦਿਆਰਥੀਆਂ ਦੀ ਸੰਖਿਆ ਘਟਣਾ, ਉੱਥੇ ਅਧਿਆਪਕਾਂ ਨੂੰ ਪੱਕਿਆਂ ਕਰਨ ਦਾ ਮਾਮਲਾ, ਕਾਫੀ ਕੁਛ ਪਿਆ। ਇਹ ਤਾਂ ਸਿੱਖਿਆ। ਰੁਜ਼ਗਾਰ, ਜਿਹੜੀ ਸਰਕਾਰ ਕਹਿੰਦੀ ਹੈ ਕਿ ਹਾਂ ਅਸੀਂ 26,797 ਨਵੀਆਂ ਨੌਕਰੀਆਂ ਦੇਤੀਆਂ, ਉਹਦੇ ਹਵਾਲੇ ਨਾਲ ਬਿਲਕੁਲ ਜੀ ਇਹ ਉਹਨਾਂ ਦਾ ਦਮ ਹੈ ਕਿ ਅਸੀਂ ਇੰਨੀਆਂ ਨੌਕਰੀਆਂ ਨਵੀਆਂ ਦਿੱਤੀਆਂ, ਇੰਨੇ ਅਸੀਂ ਵਿਭਾਗਾਂ 'ਚ ਵਿਗਿਆਪਨ ਦਿੱਤੇ, ਇੰਨੇ ਇਸ਼ਤਿਹਾਰ ਦਿੱਤੇ, 22,594 ਉਹਦੇ ਦੇ ਇਸ਼ਤਿਹਾਰ ਅਸੀਂ ਕੱਢਿਆ। ਕਹਿੰਦੇ ਜੀ, ਹੈ ਨਾ, 231 ਕਰੋੜ ਦਾ ਬਜਟ ਰੱਖਿਆ, 36,000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਤਾ, ਹੈ ਨਾ। ਇਹ ਸਾਰਾ ਉਹਨਾਂ ਨੇ ਹਿਸਾਬ ਕਿਤਾਬ ਦਿੱਤਾ। ਇਹ ਵੱਖਰੀ ਗੱਲ ਹੈ ਕਿ ਕਿੰਨਿਆਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਮਿਲਣੇ, ਪਰ ਉਹਨਾਂ ਨੂੰ ਅਜੇ ਤੱਕ ਇਹ ਨਹੀਂ ਮਿਲਿਆ ਕਿ ਉਹਨਾਂ ਸਟੇਸ਼ਨ ਕਿਹੜਾ ਜੀ, ਸਟੇਸ਼ਨ ਦੇਣਾ ਭੁੱਲ ਗਈ ਸਰਕਾਰ। ਹਾਂ, ਅਜੇ ਵੀ ਮਾਸਟਰ ਕੈਡਰ ਦੇ 4161 ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਨਹੀਂ ਮਿਲੇ, ਹੈ ਨਾ। ਪਨ ਬੱਸ ਦੇ 1373 ਡਰਾਈਵਰ ਕੰਡਕਟਰ ਅਜੇ ਪੱਕੇ ਨਹੀਂ ਹੋਏ ਜੀ, ਉੱਥੇ ਭਰਤੀ ਦੀ ਅਜੇ ਲੋੜ ਹੈ ਨਾ। ਇਸੇ ਤਰ੍ਹਾਂ ਬੇਰੁਜ਼ਗਾਰਾਂ ਨੂੰ 5,000 ਰੁਪਏ ਭੱਤਾ ਦੇਣਾ ਸੀ, ਅਜੇ ਭੱਤਾ ਮਿਲਣਾ ਨਹੀਂ ਸ਼ੁਰੂ ਹੋਇਆ। ਦੂਸਰੇ ਪਾਸੇ ਨਸ਼ਾ, ਕਹਿੰਦੇ ਬਿਲਕੁਲ ਜੀ, ਪੁਲਿਸ ਨੇ 1540 ਬੜੇ ਨਸ਼ਾ ਤਸਕਰਾਂ ਸਣੇ 11,360 ਤਸਕਰਾਂ ਨੂੰ ਕਹਿੰਦੇ ਫੜ ਲਿਆ ਜੀ। ਸਰਕਾਰ ਦਮ ਭਰਦੀ ਹੈ, ਇਹਨਾਂ ਫੜ ਲਿਆ। ਸੋ ਇਹ ਰਿਕਾਰਡ 'ਚ ਬੋਲਦਾ ਹੁਣ ਇਹ ਕਿੱਡੇ ਕੁ ਬੜੇ ਨੇ, ਕਿੰਨੇ ਕੁ ਬੜੇ ਸਪਲਾਇਰ ਨੇ। ਇਹ ਕੈਪਟਨ ਵਾਲੇ ਦਾਅਵੇ ਨੇ ਜਾਂ ਭਗਵੰਤ ਮਾਨ ਵਾਲੇ ਦਾਅਵਿਆਂ 'ਚ ਕੋਈ ਫਰਕ ਹੈ? ਇਹ ਤਾਂ ਹੁਣ ਸਿਸਟਮ ਨੂੰ ਪਤਾ ਹੋਣਾ, ਪਰ ਇਹ ਦਾਅਵਾ ਸਰਕਾਰੀ ਦਾਅਵਾ ਹੈ ਨਾ। ਜਦੋਂ ਕਿ ਨਸ਼ਾ ਨਾ ਪੰਜਾਬ 'ਚ ਖਤਮ ਹੋਇਆ, ਨਸ਼ੇ ਦੇ ਕਰੀਬ 250 ਮੌਤਾਂ ਪੰਜਾਬ 'ਚ ਹੋ ਚੁੱਕੀਆਂ ਨੇ। ਲਗਾਤਾਰ 30 ਦਿਨ ਇਹ ਖਬਰ ਆ ਜਾਂਦੀ ਹੈ ਕਿ ਹਾਂ ਭਾਈ ਮਤਲਬ ਓਵਰਡੋਜ਼ ਨਾਲ ਜਾਂ ਚਿੱਟੇ ਨਾਲ ਜਾਂ ਇਹਦੇ ਨਾਲ ਮੌਤ ਹੋ ਰਹੀ ਹੈ। ਸੋ ਇਹ ਸਾਰਾ ਕੁਛ ਅਜੇ ਨਹੀਂ ਰੁਕ ਰਿਹਾ। ਖੇਪ ਵੱਡੀਆਂ ਫੜਾਉਣ ਦੇ ਚਾਹੇ ਦਾਅਵੇ ਹੁੰਦੇ ਨੇ, ਤੱਥ ਹੁੰਦੇ ਨੇ, ਇਹਦਾ ਮਤਲਬ ਖੇਪ ਆ ਵੀ ਰਹੀ ਹੈ। ਸੋ ਇਹ ਨਸ਼ੇ ਵਾਲਾ ਵੀ ਇੱਕ ਵੱਡਾ ਸਵਾਲ ਖੜਾ ਹੈ। ਲਾਅ ਐਂਡ ਆਰਡਰ ਨੂੰ ਲੈ ਕੇ ਸਰਕਾਰ ਬੁਰੀ ਤਰ੍ਹਾਂ ਘਿਰੀ,
ਚਾਹੇ ਉਹ ਬਾਹਰ ਹੋਵੇ ਤੇ ਚਾਹੇ ਅੰਦਰ ਹੋਵੇ, ਚਾਹੇ ਉਹ ਥਾਣਿਆਂ ਦੇ ਬਾਹਰ ਪ੍ਰਦਰਸ਼ਨ ਹੋਵੇ ਤੇ ਚਾਹੇ ਜੇਲ੍ਹਾਂ ਦੇ ਅੰਦਰ ਕਤਲ ਹੋਵੇ, ਹੈ ਨਾ, ਚਾਹੇ ਪੰਜਾਬ 'ਚ ਕਤਲੋਗਾਰਤ ਹੋਵੇ, ਚਾਹੇ ਮਾਰਕਟਾਈ ਹੋਵੇ, ਚਾਹੇ ਗੈਂਗਸਟਰ ਬਾਹਰ ਹੋਵੇ, ਚਾਹੇ ਜੇਲ੍ਹਾਂ ਦੇ ਅੰਦਰੋਂ ਇੰਟਰਵਿਊਆਂ ਹੋਣ, ਹੈ, ਤੇ ਚਾਹੇ ਗੈਂਗਸਟਰ ਦੇ ਆਪਣੇ ਆਪ ਨੂੰ ਦੇਸ਼ ਭਗਤ ਵੀ ਕਹਿਣ ਲੱਗ ਜਾਣ। ਤੇ ਇਹ ਇਹੋ ਜਿਹਾ ਵਰਤਾਰਾ ਵੀ ਇਹਨਾਂ ਦੇ ਰਾਤ ਜਾਰੀ ਹੈ। ਤੇ ਹੁਣ ਇਹ ਕਹੀ ਜਾਂਦੇ ਆ ਕਿ ਅਸੀਂ ਤਾਂ ਸਾਡੀ ਜੇਲ੍ਹ 'ਚ ਤਾਂ ਹੋਇਆ ਨਹੀਂ। ਜੇਲ੍ਹ ਤਾਂ ਜੇਲ੍ਹ ਪ੍ਰਵੀਨ ਜੀ, ਉਹਦੇ ਲਈ ਬਕਾਇਦਾ ਪਿੱਛੇ ਜਿਵੇਂ ਕਾਲਾ ਪਰਦਾ ਲਵਾ ਕੇ ਦਿੱਤਾ ਹੁੰਦਾ, ਐ ਪ੍ਰਬੰਧ ਕਰਾ ਕੇ ਦਿੱਤਾ ਜਿਵੇਂ ਸਟੂਡੀਓ 'ਚ ਲਾਈਵ ਕਰਾਇਆ ਹੋਵੇ। ਸੋ ਇਸ ਲਈ ਇਹ ਸਾਰੇ ਲਈ ਜਵਾਬਦੇਹ ਹੈ। ਸੋ ਲਾਅ ਐਂਡ ਆਰਡਰ ਦੇ ਮਾਮਲੇ 'ਚ ਸਰਕਾਰ ਕਾਫੀ ਹੱਦ ਤੱਕ ਘਿਰੀ ਹੋਈ ਵੀ ਹੈ ਔਰ ਫੇਲ ਵੀ ਹੈ। ਤੇ ਗੈਂਗਵਾਰ ਘੱਟ ਨਹੀਂ ਹੋਇਆ। 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ ਨਾ, ਅੰਬੀਆਂ ਵਾਲਾ ਕਤਲ ਦਾ ਮਾਮਲਾ ਹੈ ਨਾ, ਜੇਲ੍ਹਾਂ 'ਚ ਗੈਂਗਵਾਰ ਹੋ ਰਿਹਾ ਹੈ। 1 ਸਾਲ 'ਚ 200 ਤੋਂ ਜ਼ਿਆਦਾ ਕਤਲ ਹੋ ਚੁੱਕੇ ਨੇ, ਫਰੋਤੀ ਦੀਆਂ ਮਾਮਲੇ ਸਾਹਮਣੇ ਆ ਚੁੱਕੇ ਨੇ, ਜੇਲ੍ਹ 'ਚ 2 ਬੰਦਿਆਂ ਦਾ ਕਤਲ ਹੋ ਚੁੱਕਿਆ ਹੈ, ਜੇਲ੍ਹ 'ਚੋਂ ਭਗੌੜੇ ਹੋ ਜਾਂਦੇ ਨੇ, ਹੈ ਨਾ, ਪੁਲਿਸ ਵਾਲੇ ਆਪ ਲਿਆ ਕੇ ਉਹਨਾਂ ਨੂੰ ਕਲੱਬਾਂ 'ਚ ਨਾਚ ਕਰਦੀਆਂ ਉਹਨਾਂ ਨਾਲ। ਸੋ ਇਹ ਸਾਰਾ ਵਰਤਾਰਾ, ਸਾਰਾ ਕੁਝ ਸਾਰੇ ਸਾਹਮਣੇ ਹੈ। ਸਿਹਤ ਕਹਿੰਦੇ ਜੀ 1353 ਅਸੀਂ ਨਵੇਂ ਸਟਾਫ ਦੀ ਭਰਤੀ ਕਰਤੀ, 504 ਆਮ ਆਦਮੀ ਕਲੀਨਿਕ ਖੋਲਣੇ ਆ ਅਸੀਂ, ਜਿਹਦੇ ਲਈ ਸਾਡਾ ਸਾਰਾ ਕੁਝ ਹੈ। ਕਹਿੰਦੇ 500 ਆਮ ਆਦਮੀ ਕਲੀਨਿਕ ਖੋਲ ਤੇ 142 ਹੋਰ ਹੋ ਜਾਣੇ ਆ, ਇਹਦੇ ਨਾਲ ਮਤਲਬ ਕਿ 642 ਦੇ ਕਰੀਬ ਖੁੱਲ ਜਾਣੇ ਆ। ਇਸੇ ਤਰ੍ਹਾਂ ਕਹਿੰਦੇ ਜੀ 10.50 ਲੱਖ ਮਰੀਜ਼ਾਂ ਨੂੰ OPD ਸਹੂਲਤ ਅਸੀਂ ਦੇਤੀ, 80 ਤਰ੍ਹਾਂ ਦੀਆਂ ਕਹਿੰਦੇ ਦਵਾਈਆਂ, 40 ਤਰ੍ਹਾਂ ਦੇ ਟੈਸਟ ਅਸੀਂ ਮੁਫਤ ਕਰਤੇ। ਪਰ ਹਕੀਕਤ ਜਿਹੜੇ ਪੁਰਾਣੇ ਸਿਹਤ ਕੇਂਦਰ ਦੀ ਸਾਡੇ, ਉਹਨਾਂ ਦੇ ਉੱਤੇ ਨਵੇਂ ਫੱਟੇ ਲਾਤੇ। ਦਵਾਈਆਂ ਹਸਪਤਾਲਾਂ 'ਚ, ਸਰਕਾਰੀ ਡਿਸਪੈਂਸਰੀਆਂ 'ਚ ਪੂਰੀਆਂ ਨਹੀਂ ਮਿਲਦੀਆਂ, ਸਟਾਫ ਪੂਰਾ ਨਹੀਂ ਹੈਗਾ, ਉਹਦੇ ਉੱਤੇ ਗੌਰ ਕਰਨ ਦੀ ਲੋੜ ਆ। ਪਰ ਇਸ਼ਤਿਹਾਰਾਂ ਦੇ ਵਿੱਚ ਸਾਰਾ ਕੁਝ ਪੂਰਾ ਹੈ। ਕਰਜ਼ਾ, ਜਿਹੜਾ ਕਰਜ਼ਾ ਸਰਕਾਰ ਜਦੋਂ ਆਈ ਸੀ ਤਦ ਕਹਿੰਦੇ 2.25 ਲੱਖ ਕਰੋੜ ਦਾ ਕਰਜ਼ਾ ਸੀ, ਅੱਜ 3 ਲੱਖ ਕਰੋੜ ਤੋਂ ਉੱਪਰ ਚਲਾ ਗਿਆ ਕਰਜ਼ਾ। ਤੇ ਕਹਿੰਦੇ ਅਸੀਂ ਵਿਆਜ ਵੀ ਮੋੜਿਆ, ਮੂਲ ਵੀ ਮੋੜਿਆ। ਠੀਕ ਹੈ, ਪਰ ਕਰਜ਼ਾ 3 ਲੱਖ ਕਰੋੜ ਤੋਂ ਉੱਪਰ ਹੈ ਪ੍ਰਵੀਨ ਜੀ। ਔਰ ਇਹ ਕਰਜ਼ਾ ਅਗਲੇ ਸਾਲ ਦੇ ਵਿੱਚ ਮਤਲਬ 35,000 ਕਰੋੜ ਦਾ ਨਵਾਂ ਸਰਕਾਰ ਦੇ ਸਿਰ ਤੇ ਚੜ ਜਾਣਾ। 30,000 ਕਰੋੜ ਰੁਪਇਆ ਪਿਛਲੇ ਸਾਲ 'ਚ ਸਰਕਾਰ ਲੈ ਚੁੱਕੀ ਆ, ਔਰ 35,000 ਕਰੋੜ ਰੁਪਇਆ ਅਗਲੇ ਸਾਲ, ਹਰ ਮਹੀਨੇ 3,000 ਕਰੋੜ ਦੀ ਔਸਤ। ਸੋ ਇਸ ਲਈ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਹੈਗਾ, ਔਰ ਅਗਲੇ ਸਾਲ ਤੱਕ ਇਹਨੇ 3.5 ਲੱਖ ਕਰੋੜ ਤੋਂ ਉੱਪਰ 4 ਲੱਖ ਕਰੋੜ ਦੇ ਵੱਲ ਨੂੰ ਵੱਧ ਜਾਣਾ। ਔਰ ਸਰਕਾਰ ਚਾਹੇ ਲੋਨ ਮੋੜੇ ਚਾਹੇ ਕਿਸ਼ਤ ਮੋੜੇ, ਉਹ ਪਹਿਲਾਂ ਵੀ ਮੋੜਦੇ ਸੀ, ਹੁਣ ਵੀ ਮੋੜਦੇ। ਇਸ ਲਈ ਇਹ ਭਰਮ ਭੁਲੇਖਾ ਵੱਡਾ ਸਵਾਲ ਹੈ। ਹਾਂ, ਜਦ ਕਿ ਕਿਸਾਨਾਂ ਦਾ ਕੋਈ ਕਰਜ਼ਾ ਮਾਫ ਨਹੀਂ ਹੋਇਆ, ਹੈ ਨਾ, ਇੰਡਸਟਰੀ ਨੂੰ ਕੋਈ, ਸਥਾਨਕ ਇੰਡਸਟਰੀ ਨੂੰ ਕੋਈ ਉਹੀ ਜਿਹੀ ਰਾਹਤ ਨਹੀਂ ਮਿਲੀ, ਨਵੀਂ ਲਿਆਉਣ ਦੇ ਦਮ ਜੇ ਨੇ ਉਹ ਨਵੀਂ ਮਿਲੇ ਨਹੀਂ। ਹਾਂ, ਬਿਜਲੀ 80% ਪਰਿਵਾਰ ਨੇ ਜਿਨ੍ਹਾਂ ਨੂੰ ਬਿਜਲੀ ਬਿੱਲ ਜ਼ੀਰੋ ਆ ਰਿਹਾ, ਚ ਕੋਈ ਦੋ ਰਾਏ ਨਹੀਂ। ਠੀਕ ਹੈ, ਪਰ ਬਿਜਲੀ ਦੀ ਘਾਟ, ਥਰਮਲ ਪਲਾਂਟਾਂ ਦੀ ਸਥਿਤੀ, ਕੋਲੇ ਦੀ ਸਥਿਤੀ, ਔਰ ਉਤਪਾਦਨ ਘੱਟ ਤੇ ਲਾਗਤ ਵੱਧ, ਤੇ ਬਾਹਰੋਂ ਮਹਿੰਗੀ ਲੈਣੀ, ਸਸਤੀ ਦੇਣੀ, ਉਹਦੇ ਨਾਲ ਖਜ਼ਾਨੇ 'ਚ ਕੀ ਬੋਝ ਪੈਣਾ, ਇਹ ਵੱਡਾ ਸਵਾਲ ਖੜਾ। ਹਾਂ, ਭ੍ਰਸ਼ਟਾਚਾਰ ਨੂੰ ਲਗਾਮ ਲਾਉਣ ਲਈ ਹੈਲਪਲਾਈਨ ਨੰਬਰ ਜ਼ਰੂਰ ਜਾਰੀ ਹੈ, ਪਰ ਭ੍ਰਸ਼ਟਾਚਾਰ ਨੂੰ ਉਵੇਂ ਨੱਥ ਨਹੀਂ ਪਈ ਜਿਵੇਂ ਪੈਣੀ ਚਾਹੀਦੀ ਸੀ। ਹਾਂ, ਜਿੱਥੋਂ ਤੱਕ ਵੱਡਾ ਐਲਾਨ ਆ ਬੀਬੀਆਂ ਨੂੰ, ਇਹ ਸਾਰੇ ਮਸਲਿਆਂ ਨਾਲੋਂ ਵੀ ਜ਼ਿਆਦਾਤਰ ਬੀਬੀਆਂ ਨੂੰ 1,000 ਰੁਪਏ ਦਾ ਇੰਤਜ਼ਾਰ ਹੈ, ਜਿਹੜਾ ਕਦੇ ਵੀ 5 ਸਾਲਾਂ 'ਚ ਅਜੇ ਪੂਰਾ ਹੋ ਸਕਦਾ। ਸੋ ਗਰੰਟੀਆਂ ਨੇ ਜੀ, ਦੇਖਦੇ ਹਾਂ ਕਦੋਂ ਸਰਕਾਰ ਪੂਰਾ ਕਰਦੀ ਆ। ਪਰ 1 ਸਾਲ ਪੂਰਾ ਹੋਣ ਤੇ ਭਗਵੰਤ ਮਾਨ ਨੇ ਆਪਣੀ ਪਿੱਠ ਵੀ ਥਾਪੜੀ, ਆਪਣੀ ਸਰਕਾਰ ਨੂੰ ਸ਼ਾਬਾਸ਼ ਵੀ ਦਿੱਤੀ ਆ, ਔਰ ਅੰਮ੍ਰਿਤਸਰ ਦੇ ਵਿੱਚ G20 ਸਿਖਰ ਸੰਮੇਲਨ ਦੇ ਦੌਰਾਨ ਆਪਣੀ ਸਰਕਾਰ ਦਾ ਗੁਣਗਾਨ ਵੀ ਗਾਇਆ। ਜੀ। ਪਰ ਉਧਰ ਸਰਕਾਰ ਦੇ ਗੁਣਗਾਨ ਕਰੀ ਜਾਂਦੇ ਸ਼ਰਮਾ ਜੀ, ਤੇ ਉਧਰ ਮੰਤਰੀਆਂ ਦੇ ਵਿਭਾਗਾਂ ਦੇ ਫੇਰ ਬਦਲ ਵੀ ਕਰਤੇ। ਸੁਣਨ ਦੇ ਵਿੱਚ ਆ ਰਿਹਾ ਵੀ ਅਮਨ ਅਰੋੜਾ ਦੇ ਪਾਰਕ ਉਤਰੇ ਆ, ਤੇ 6 ਮੰਤਰੀਆਂ ਸਣੇ, ਮੁੱਖ ਮੰਤਰੀ ਦੇ ਸਣੇ 6 ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਖੁਦ ਕੁਝ ਵਿਭਾਗ ਲੈ ਲਏ, ਕੁਝ ਛੱਡਤੇ। ਇਸੇ ਤਰ੍ਹਾਂ ਬੀਬੀ ਅਨਮੋਲ ਗਗਨ ਮਾਨ, ਇਸੇ ਤਰ੍ਹਾਂ ਗੁਰਮੀਤ ਸਿੰਘ ਮੀਥੇਰ, ਇਸੇ ਤਰ੍ਹਾਂ ਚੇਤਨ ਸਿੰਘ ਜੋੜਾ ਮਾਜਰਾ, ਇਸੇ ਤਰ੍ਹਾਂ ਲਾਲਜੀਤ ਭੁੱਲਰ, ਤੇ ਇਸੇ ਤਰ੍ਹਾਂ ਅਮਨ ਅਰੋੜਾ ਜੀ। ਇਹਨਾਂ ਸਾਰਿਆਂ ਦੇ ਵਿਭਾਗਾਂ 'ਚ ਕੁਝ ਆਦਾਨ ਪ੍ਰਦਾਨ ਹੋਇਆ, ਕੁਝ ਵਿਭਾਗ ਲਏ, ਕੁਝ ਦੇਤੇ, ਕੁਝ ਆਪਣੇ ਕੋਲ ਰੱਖ ਲਏ, ਕੁਝ ਆਪਣੇ ਵਾਲੇ ਇੱਧਰ ਉੱਧਰ ਕਰਤੇ। ਉਹ ਠੀਕ ਹੈ ਉੱਥੇ ਤੱਕ, ਤੇ ਜ਼ਿਆਦਾ ਕਿਤੇ ਹਲਚਲ ਨਜ਼ਰ ਨਹੀਂ ਆਈ ਸਵੈ ਅਮਨ ਅਰੋੜਾ ਤੋਂ। ਕੁੱਲ ਜਿਹੜੀ ਇਹ ਸਾਰੀ ਅਦਲਾ ਬਦਲੀ ਹੋਈ ਆ, ਹਾਂਜੀ, ਇਹ ਮਹਿਸੂਸ ਕੀਤਾ ਜਾ ਰਿਹਾ ਕਿ ਅਮਨ ਅਰੋੜਾ ਦੀ ਉਹ ਹੋਈ ਆ। ਬਾਕੀਆਂ ਲਈ ਤਾਂ ਇਹ ਦਿਖਾਉਣ ਲਈ ਕੀਤਾ ਲੋਕਾਂ ਨੂੰ ਕਿ ਨਹੀਂ ਅਸਲ ਸਾਰੇ ਵਿਭਾਗਾਂ 'ਚ ਇੱਧਰ ਉੱਧਰ ਕੀਤਾ। ਅਸਲ 'ਚ ਮਤਲਬ ਬਦਲੀ ਵੀ ਨਹੀਂ ਹੋਈ, ਵਿਭਾਗਾਂ ਦਾ ਆਦਾਨ ਪ੍ਰਦਾਨ ਵੀ ਨਹੀਂ ਹੋਇਆ। ਇਹ ਪਰਖ ਉਤਰੇ ਨੇ ਅਮਨ ਅਰੋੜਾ। ਠੀਕ ਹੈ, ਇਹ ਅਮਨ ਅਰੋੜਾ ਦੀ ਮੰਤਰਾਲੇ ਨੂੰ ਛਾਂਗਿਆ ਗਿਆ। ਕਾਰਨ ਅਮਨ ਅਰੋੜਾ ਕੋਲ 2 ਵੱਡੇ ਵਿਭਾਗ ਨੇ, ਸਥਾਨਕ ਸਰਕਾਰਾਂ ਵਾਲਾ ਵਿਭਾਗ ਤੇ ਦੂਜਾ ਲੋਕਲ ਬੋਡੀਜ਼ ਦੇ ਨਾਲ ਲੋਕ ਸੰਪਰਕ ਵਿਭਾਗ। ਹੁਣ ਸਥਾਨਕ ਸਰਕਾਰਾਂ ਵਾਲੇ ਵਿਭਾਗ 'ਚ ਆਉਣ ਦਿਨਾਂ 'ਚ ਚੋਣਾਂ ਵੀ ਹੋਣੀਆਂ ਨੇ ਪ੍ਰਵੀਨ ਜੀ, ਤੇ ਇਸ ਲਈ ਮੰਨਿਆ ਜਾ ਰਿਹਾ ਕਿ ਉਹ ਵਿਭਾਗ, ਚਾਹੇ ਉਹ ਇਮਾਰਤਾਂ ਦੇ ਨਿਰਮਾਣ ਦਾ ਹੈ, ਚਾਹੇ ਸ਼ਹਿਰੀ ਵਿਕਾਸ ਦਾ, ਚਾਹੇ ਕਾਸੇ ਦਾ, ਉਹ ਕਹਿੰਦੇ ਮੁੱਖ ਮੰਤਰੀ ਨੇ ਆਪਣੇ ਕੋਲ ਤਾਂ ਰੱਖ ਲਿਆ ਜੀ। ਪਰ ਜਿਹੜਾ ਲੋਕ ਸੰਪਰਕ ਵਿਭਾਗ ਹੈ, ਅਸਲੀ ਮਾਮਲਾ ਤਾਂ ਉਹਨੂੰ ਲੈ ਕੇ ਸੀਗਾ ਕਿ ਲੋਕ ਸੰਪਰਕ ਵਿਭਾਗ ਜਿਹੜਾ ਹੈਗਾ ਕਿ ਉਹ ਕੀ ਕਰਨਾ ਉਹਦਾ। ਕਾਰਨ ਲੋਕ ਸੰਪਰਕ ਵਿਭਾਗ ਦਾ ਮਤਲਬ ਹੈ ਸਮੁੱਚਾ ਮੀਡੀਆ,
ਜੀ। ਤੇ ਸਮੁੱਚੇ ਮੀਡੀਆ ਨੂੰ ਦਿੱਲੀ ਵਾਲੇ ਜਿਵੇਂ ਕੰਟਰੋਲ ਕਰ ਰਹੇ ਨੇ, ਤੇ ਦਿੱਲੀ ਵਾਲਿਆਂ ਦੇ ਰਾਹ 'ਚ ਕਹਿੰਦੇ ਅਮਨ ਅਰੋੜਾ ਰੋੜਾ ਬਣਨ ਲੱਗ ਗਿਆ ਸੀ। ਅਮਨ ਅਰੋੜਾ ਆਪਣੀ ਤਕਨੀਕ ਨਾਲ, ਆਪਣੇ ਹਿਸਾਬ ਨਾਲ ਕੁਝ ਫੈਸਲੇ ਕਰਨ ਲੱਗ ਗਿਆ ਸੀ। ਸੋ ਕੁਝ ਕਹਿੰਦੇ ਕਿ ਉਹ ਆਪਣੇ ਪੰਜਾਬ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੁਝ ਉਹ ਆਪਣੀ ਆਮ ਆਦਮੀ ਪਾਰਟੀ ਦੀ ਜਿਹੜੀ ਪਾਲਿਸੀ ਆ, ਉਹ ਤੋਂ, ਉਸ ਪਾਰਟੀ ਦੀ ਲਾਈਨ ਤੋਂ ਹਟ ਕੇ ਕਹਿੰਦੇ ਕੁਝ ਕਰਨ ਲੱਗਿਆ ਸੀ, ਜਿਹੜਾ ਦਿੱਲੀ ਨੂੰ ਪਸੰਦ ਨਹੀਂ ਸੀ। ਸੋ ਇਹ ਦਿੱਲੀ ਦੇ ਹੁਕਮਾਂ ਤੇ ਕਹਿੰਦੇ ਫਿਰ ਭਗਵੰਤ ਮਾਨ ਨੇ ਸਹੀ ਪਾਈ ਹੈ, ਤੇ ਭਗਵੰਤ ਮਾਨ ਲਈ ਇਹ ਮਜਬੂਰੀ ਬਣਿਆ, ਫਿਰ ਇਸ ਲਈ ਕਹਿੰਦੇ ਅਮਨ ਅਰੋੜਾ ਛੰਗਿਆ ਗਿਆ। ਇਹ ਚਰਚਾ ਖੂਬ ਨੇ। ਜੀ।